ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 11 ਜੁਲਾਈ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਾਕਰਾਮੈਂਟ। ਸੁਨਹਿਰੀ ਮਤਨ ਪਤਰਸ। ਰੱਬ ਦੇ ਉਸ ਗੱਲੇ ਦੀ ਗੱਲਾਬਾਨੀ ਕਰੋ ਜਿਹੜਾ ਤੁਹਾਡੇ ਵਿੱਚ ਹੈ। ਲਾਚਾਰੀ ਨਾਲ ਗੱਲਾਬਾਨੀ ਨਾ ਕਰੋ, ਬਲਕਿ ਰੱਬ ਦੀ ਮਰਜ਼ੀ ਦੇ ਮੁਤਾਬਿਕ ਖੁਸ਼ੀ ਨਾਲ ਤੇ ਨਾਜਾਇਜ਼ ਨਫੇ ਲਈ ਨਹੀਂ, ਬਲਕਿ ਦਿਲ ਦੀ ਖੁਸ਼ੀ ਨਾਲ। ਜਵਾਬੀ ਪੜ੍ਹਾਈ। ਯਕੂਬ। ਇਸ ਲਈ ਸਾਰੀ ਨਜਾਸਤ ਤੇ ਬਦੀ ਦੇ ਫੁਜ਼ਲੇ ਨੂੰ ਦੂਰ ਕਰਕੇ ਉਸ ਕਲਾਮ ਨੂੰ ਹਲੀਮੀ ਨਾਲ ਕਬੂਲ ਕਰੋ ਜਿਹੜਾ ਦਿਲ ਵਿੱਚ ਬੋਇਆ ਗਿਆ ਹੈ ਤੇ ਤੁਹਾਡੀਆਂ ਰੂਹਾਂ ਨੂੰ ਮੁਕਤੀ ਦੇ ਸਕਦਾ ਹੈ। ਪਰ ਕਲਾਮ ਉੱਤੇ ਅਮਲ ਕਰਨ ਵਾਲੇ ਬਣੋ, ਨਾ ਭਈ ਬਸ ਸੁਣਨ ਵਾਲੇ ਜਿਹੜੇ ਆਪਣੇ ਆਪ ਨੂੰ ਧੋਖਾ ਦਿੰਦੇ ਨੇ। ਕਿਉਂਕਿ ਜਿਹੜਾ ਕੋਈ ਕਲਾਮ ਨੂੰ ਸੁਣਨ ਵਾਲਾ ਹੋਵੇ ਤੇ ਉਹਦੇ ਉੱਤੇ ਅਮਲ ਕਰਨ ਵਾਲਾ ਨਾ ਹੋਵੇ, ਉਹ ਉਸ ਬੰਦੇ ਵਾਂਗਰ ਹੈ ਜਿਹੜਾ ਆਪਣੀ ਕੁਦਰਤੀ ਸ਼ਕਲ ਸ਼ੀਸ਼ੇ ਵਿੱਚ ਵੇਖਦਾ ਹੈ, ਇਸ ਲਈ ਵੀ ਉਹ ਆਪਣੇ ਆਪ ਨੂੰ ਵੇਖ ਕੇ ਟੁਰ ਜਾਂਦਾ ਹੈ ਤੇ ਛੇਤੀ ਨਾਲ ਭੁੱਲ ਜਾਂਦਾ ਹੈ ਵੀ ਮੈਂ ਕਿੰਜ ਦਾ ਸੀ। ਪਰ ਜਿਹੜਾ ਬੰਦਾ ਆਜ਼ਾਦੀ ਦੀ ਸ਼ਰੀਅਤ ਉੱਤੇ ਧਿਆਨ ਨਾਲ ਨਜ਼ਰ ਕਰਦਾ ਰਹਿੰਦਾ ਹੈ, ਉਹ ਆਪਣੇ ਕੰਮ ਵਿੱਚ ਇਸ ਲਈ ਬਰਕਤ ਪਾਵੇਗਾ ਵੀ ਸੁਣ ਕੇ ਭੁੱਲਦਾ ਨਹੀਂ, ਬਲਕਿ ਅਮਲ ਕਰਦਾ ਹੈ। ਜੇ ਕੋਈ ਆਪਣੇ ਆਪ ਨੂੰ ਦੀਨਦਾਰ ਸਮਝੇ ਤੇ ਆਪਣੀ ਜ਼ੁਬਾਨ ਨੂੰ ਲਗਾਮ ਨਾ ਦੇਵੇ, ਬਲਕਿ ਆਪਣੇ ਦਿਲ ਨੂੰ ਧੋਖਾ ਦੇਵੇ, ਤੇ ਉਹਦੀ ਦੀਨਦਾਰੀ ਝੂਠ ਹੈ। ਸਾਡੇ ਰੱਬ ਤੇ ਬਾਪ ਦੇ ਨੇੜੇ ਖਾਲਸ ਤੇ ਬੇਐਬ ਦੀਨਦਾਰੀ ਇਹ ਹੈ ਵੀ ਯਤੀਮਾਂ ਤੇ ਬੇਵਾਂ ਦੀ ਮੁਸੀਬਤ ਦੇ ਵੇਲੇ ਉਹਨਾਂ ਦੀ ਖਬਰਗੀਰੀ ਕਰੀਏ ਤੇ ਆਪਣੇ ਆਪ ਨੂੰ ਜੱਗ ਤੋਂ ਬੇਖਬਰ ਰੱਖੀਏ। ਦਰਸੀਵਾਜ਼ ਬਾਈਬਲ ਵਿੱਚੋਂ ਮੱਤੀ। ਤੇ ਜਦ ਉਹ ਘਰ ਖਾਣਾ ਖਾਣ ਨੂੰ ਬੈਠਿਆ ਸੀ ਤੇ ਇੰਜ ਹੋਇਆ ਭਈ ਬਹੁਤ ਸਾਰੇ ਮਹਿਸੂਲ ਲੈਣ ਵਾਲੇ ਤੇ ਪਾਪੀ ਆ ਕੇ ਯਿਸੂ ਤੇ ਉਹਦੇ ਚੇਲਿਆਂ ਦੇ ਨਾਲ ਖਾਣਾ ਖਾਣ ਨੂੰ ਬੈਠੇ। ਫਰੀਸੀਆਂ ਨੇ ਇਹ ਵੇਖ ਕੇ ਉਹਦੇ ਚੇਲਿਆਂ ਨੂੰ ਆਖਿਆ, ਤੁਹਾਡਾ ਉਸਤਾਦ ਮਹਿਸੂਲ ਲੈਣ ਵਾਲਿਆਂ ਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ? ਉਹਨੇ ਇਹ ਸੁਣ ਕੇ ਆਖਿਆ, ਤੰਦਰੁਸਤਾਂ ਨੂੰ ਤਬੀਬ ਦੀ ਲੋੜ ਨਹੀਂ, ਬਲਕਿ ਬਿਮਾਰਾਂ ਨੂੰ ਹੈ। ਪਰ ਤੁਸੀਂ ਜਾ ਕੇ ਇਹਦੇ ਮਾਨੀ ਲੱਭੋ ਭਈ ਮੈਂ ਕੁਰਬਾਨੀ ਨਹੀਂ, ਰਹਿਮ ਪਸੰਦ ਕਰਦਾ ਵਾਂ, ਕਿਉਂਕਿ ਮੈਂ ਰਾਸਤਬਾਜ਼ਾਂ ਨੂੰ ਨਹੀਂ, ਬਲਕਿ ਪਾਪੀਆਂ ਨੂੰ ਬੁਲਾਉਣ ਆਇਆ ਵਾਂ। ਮੱਤੀ। ਉਸ ਵੇਲੇ ਯਿਸੂ ਸੱਬਤ ਦੇ ਦਿਨ ਖੇਤਾਂ ਵਿੱਚੋਂ ਹੋ ਕੇ ਗਿਆ ਤੇ ਉਹਦੇ ਚੇਲਿਆਂ ਨੂੰ ਭੁੱਖ ਲੱਗੀ ਤੇ ਉਹ ਬਾਲੀਆਂ ਤੋੜ ਕੇ ਖਾਣ ਲੱਗ ਪਏ। ਫਰੀਸੀਆਂ ਨੇ ਇਹ ਵੇਖ ਕੇ ਉਹਨੂੰ ਆਖਿਆ, ਭਈ ਵੇਖ, ਤੇਰੇ ਚੇਲੇ ਉਹ ਕੰਮ ਕਰਦੇ ਨੇ ਜਿਹੜੇ ਸੱਬਤ ਦੇ ਦਿਨ ਕਰਨਾ ਨਾਜਾਇਜ਼ ਨੇ। ਉਹਨੇ ਉਹਨਾਂ ਨੂੰ ਆਖਿਆ, ਭਈ ਕੀ ਤੁਸੀਂ ਇਹ ਨਹੀਂ ਪੜ੍ਹਿਆ ਵੀ ਜਦ ਦਾਊਦ ਤੇ ਉਹਦੇ ਸਾਥੀ ਭੁੱਖੇ ਸੀ ਤੇ ਉਹਨਾਂ ਨੇ ਕੀ ਕੀਤਾ? ਉਹ ਕਿਉਂ ਰੱਬ ਦੇ ਘਰ ਗਏ ਤੇ ਨਜ਼ਰ ਦੀਆਂ ਰੋਟੀਆਂ ਖਾਧੀਆਂ, ਜਿਨ੍ਹਾਂ ਨੂੰ ਖਾਣਾ ਨਾ ਉਹਦੇ ਲਈ ਜਾਇਜ਼ ਸੀ ਤੇ ਨਾ ਉਹਦੇ ਸਾਥੀਆਂ ਲਈ, ਪਰ ਸਿਵਾਏ ਕਾਹਨ ਦੇ। ਜਾਂ ਤੁਸੀਂ ਤੁਰੈਤ ਵਿੱਚ ਨਹੀਂ ਪੜ੍ਹਿਆ ਭਈ ਕਾਹਨ ਸੱਬਤ ਦੇ ਦਿਨ ਹੈਕਲ ਵਿੱਚ ਸੱਬਤ ਦੀ ਬੇਹਰਮਤੀ ਕਰਦੇ ਨੇ ਤੇ ਬੇਕਸੂਰ ਰਹਿੰਦੇ ਨੇ। ਮੈਂ ਤੁਹਾਨੂੰ ਆਖਦਾ ਵਾਂ ਵੀ ਇੱਥੇ ਉਹ ਹੈ ਜਿਹੜਾ ਹੈਕਲ ਤੋਂ ਵੀ ਵੱਡਾ ਹੈ। ਪਰ ਜੇ ਤੁਸੀਂ ਇਹਦਾ ਮਤਲਬ ਜਾਣਦੇ ਭਈ ਮੈਂ ਕੁਰਬਾਨੀ ਨਹੀਂ, ਰਹਿਮ ਪਸੰਦ ਕਰਦਾ ਵਾਂ, ਤੇ ਬੇਕਸੂਰਾਂ ਨੂੰ ਕਸੂਰਵਾਰ ਨਾ ਠਹਿਰਾਉਂਦੇ, ਕਿਉਂਕਿ ਇਬਨੇ ਆਦਮ ਸੱਬਤ ਦਾ ਵੀ ਮਾਲਕ ਹੈ। ਤੇ ਵੇਖੋ, ਉੱਥੇ ਇੱਕ ਬੰਦਾ ਸੀ ਜਿਹਦਾ ਇੱਕ ਹੱਥ ਸੁੱਕਿਆ ਹੋਇਆ ਸੀ। ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾਉਣ ਦੇ ਇਰਾਦੇ ਨਾਲ ਪੁੱਛਿਆ ਭਈ ਕੀ ਸੱਬਤ ਦੇ ਦਿਨ ਸ਼ਿਫਾ ਦੇਣਾ ਜਾਇਜ਼ ਹੈ? ਉਹਨੇ ਉਹਨਾਂ ਨੂੰ ਆਖਿਆ, ਭਈ ਅਜਿਹਾ ਕੌਣ ਹੈ ਜਿਹਦੀ ਇੱਕ ਭੇਡ ਹੋਵੇ ਤੇ ਉਹ ਸੱਬਤ ਦੇ ਦਿਨ ਖੱਡੇ ਵਿੱਚ ਡਿੱਗ ਪਵੇ ਤੇ ਉਹ ਉਹਨੂੰ ਫੜ ਕੇ ਨਾ ਕੱਢੇ। ਇਸ ਲਈ ਬੰਦੇ ਦੀ ਕਦਰ ਤੇ ਭੇਡਾਂ ਤੋਂ ਕਿਤੇ ਬਹੁਤੀ ਹੈ, ਇਸੇ ਲਈ ਸੱਬਤ ਦੇ ਦਿਨ ਨੇਕੀ ਕਰਨਾ ਜਾਇਜ਼ ਹੈ। ਤਦ ਉਹਨੇ ਉਸ ਬੰਦੇ ਨੂੰ ਆਖਿਆ, ਭਈ ਆਪਣਾ ਹੱਥ ਵਧਾ। ਉਹਨੇ ਵਧਾਇਆ ਤੇ ਉਹ ਦੂਜੇ ਹੱਥ ਵਾਂਗਰ ਚੰਗਾ ਹੋ ਗਿਆ। ਇਹਦੇ ਤੇ ਫਰੀਸੀਆਂ ਨੇ ਬਾਹਰ ਜਾ ਕੇ ਉਹਦੇ ਖਿਲਾਫ ਸਲਾਹ ਕੀਤੀ ਭਈ ਉਹਨੂੰ ਕਿਵੇਂ ਹਲਾਕ ਕਰੀਏ। ਮਰਕਸ। ਇਸ ਲਈ ਉਹਦੇ ਚੇਲੇ ਟੁਰ ਗਏ ਤੇ ਸ਼ਹਿਰ ਵਿੱਚ ਜਿਵੇਂ ਉਹਨੇ ਉਹਨਾਂ ਨੂੰ ਆਖਿਆ ਸੀ ਉਂਝ ਹੀ ਵੇਖਿਆ ਤੇ ਫਸਹ ਤਿਆਰ ਕੀਤੀ। ਜਦੋਂ ਸ਼ਾਮ ਹੋਈ ਤੇ ਉਹ ਉਹਨਾਂ 12 ਦੇ ਨਾਲ ਆਇਆ
ਤੇ ਉਹ ਖਾ ਹੀ ਰਹੇ ਸੀ ਤੇ ਉਹਨੇ ਰੋਟੀ ਲਈ ਤੇ ਬਰਕਤ ਦੇ ਕੇ ਤੋੜੀ ਤੇ ਉਹਨਾਂ ਨੂੰ ਦਿੱਤੀ ਤੇ ਆਖਿਆ, ਲਓ, ਇਹ ਮੇਰਾ ਬਦਨ ਹੈ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਦਿੱਤਾ ਤੇ ਉਹਨਾਂ ਸਾਰਿਆਂ ਨੇ ਉਹਦੇ ਵਿੱਚੋਂ ਪੀਤਾ। ਤੇ ਉਹਨੇ ਉਹਨਾਂ ਨੂੰ ਆਖਿਆ, ਇਹ ਮੇਰੇ ਅਹਿਦ ਦਾ ਉਹ ਖੂਨ ਹੈ ਜਿਹੜਾ ਬਥੇਰਿਆਂ ਲਈ ਵਗਾਇਆ ਜਾਂਦਾ ਹੈ। ਮੈਂ ਤੁਹਾਨੂੰ ਸੱਚੀ ਆਖਦਾ ਵਾਂ ਭਈ ਅੰਗੂਰ ਦਾ ਸ਼ੀਰਾ ਫਿਰ ਕਦੀ ਨਾ ਪੀਵਾਂਗਾ, ਉਸ ਦਿਨ ਤੀਕਰ ਭਈ ਰੱਬ ਦੀ ਬਾਦਸ਼ਾਹੀ ਵਿੱਚ ਨਵਾਂ ਨਾ ਪੀਵਾਂ। ਯੂਹੰਨਾ। ਤੇ ਉਹ ਆਪਣੀ ਸੂਲੀ ਆਪ ਚੁੱਕ ਕੇ ਉਸ ਥਾਂ ਤੀਕਰ ਬਾਹਰ ਆ ਗਿਆ ਜਿਹੜੀ ਖੋਪੜੀ ਦੀ ਥਾਂ ਅਖਵਾਂਦੀ ਏ, ਜਿਹਦਾ ਤਰਜਮਾ ਇਬਰਾਨੀ ਵਿੱਚ ਗੁਲਗਤਾ ਏ। ਉੱਥੇ ਉਹਨਾਂ ਨੇ ਉਹਨੂੰ ਸੂਲੀ ਉੱਤੇ ਚਾੜਿਆ। ਯੂਹੰਨਾ। ਇਹਨਾਂ ਗੱਲਾਂ ਤੋਂ ਬਾਅਦ ਯਿਸੂ ਨੇ ਫਿਰ ਆਪਣੇ ਆਪ ਨੂੰ ਤਿਬਰਿਆਸ ਦੀ ਝੀਲ ਦੇ ਕੰਢੇ ਚੇਲਿਆਂ ਉੱਤੇ ਜ਼ਾਹਿਰ ਕੀਤਾ ਤੇ ਇਸ ਤਰ੍ਹਾਂ ਜ਼ਾਹਿਰ ਕੀਤਾ। ਸ਼ਮੌਨ ਪਤਰਸ ਤੇ ਤੋਮਾ ਜਿਹੜਾ ਅਤਵਾਮ ਅਖਵਾਂਦਾ ਏ, ਤੇ ਨਤਨਏਲ ਜਿਹੜਾ ਕਾਨਾ ਗਲੀਲ ਦਾ ਸੀ, ਤੇ ਜ਼ਬਦੀ ਦੇ ਪੁੱਤਰ ਤੇ ਉਹਦੇ ਦੋ ਚੇਲਿਆਂ ਵਿੱਚੋਂ ਦੋ ਬੰਦੇ ਇਕੱਠੇ ਹੋਏ। ਸ਼ਮੌਨ ਪਤਰਸ ਨੇ ਉਹਨਾਂ ਨੂੰ ਆਖਿਆ, ਮੈਂ ਮੱਛੀ ਦੇ ਸ਼ਿਕਾਰ ਲਈ ਜਾਣਾ ਵਾਂ। ਉਹਨਾਂ ਨੇ ਉਹਨੂੰ ਆਖਿਆ, ਅਸੀਂ ਵੀ ਤੇਰੇ ਨਾਲ ਜਾਂਦੇ ਹਾਂ। ਉਹ ਨਿਕਲ ਕੇ ਕਸ਼ਤੀ ਉੱਤੇ ਚੜ੍ਹੇ, ਪਰ ਉਸ ਰਾਤ ਕੁਝ ਨਾ ਫੜਿਆ। ਤੇ ਸਵੇਰ ਹੁੰਦਿਆਂ ਹੀ ਯਿਸੂ ਕੰਢੇ ਉੱਤੇ ਆ ਖਲੋਤਾ, ਪਰ ਚੇਲਿਆਂ ਨੇ ਨਾ ਪਛਾਣਿਆ ਭਈ ਇਹ ਯਿਸੂ ਏ। ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ, ਤੁਹਾਡੇ ਕੋਲ ਕੁਝ ਖਾਣ ਲਈ ਹੈ? ਉਹਨਾਂ ਨੇ ਜਵਾਬ ਦਿੱਤਾ ਭਈ ਨਹੀਂ। ਉਹਨੇ ਉਹਨਾਂ ਨੂੰ ਆਖਿਆ ਭਈ ਕਸ਼ਤੀ ਦੇ ਸੱਜੇ ਪਾਸੇ ਵੱਲ ਜਾਲ ਸੁੱਟੋ ਤੇ ਮੱਛੀ ਲੱਭੇਗੀ। ਇਸ ਲਈ ਜਦ ਉਹਨਾਂ ਨੇ ਜਾਲ ਸੁੱਟਿਆ ਤੇ ਮੱਛੀਆਂ ਦੀ ਕਸਰਤ ਦੇ ਪਾਰੋਂ ਖਿੱਚ ਨਾ ਸਕੇ। ਜਿਸ ਵੇਲੇ ਕੰਢੇ ਉੱਤੇ ਉਤਰੇ ਤੇ ਉਹਨਾਂ ਨੇ ਕੋਲਿਆਂ ਦੀ ਅੱਗ ਤੇ ਮੱਛੀ ਧਰੀ ਹੋਈ ਵੇਖੀ ਤੇ ਰੋਟੀ ਵੇਖੀ। ਯਿਸੂ ਨੇ ਉਹਨਾਂ ਨੂੰ ਆਖਿਆ, ਆਓ ਖਾਣਾ ਖਾ ਲਵੋ। ਤੇ ਚੇਲਿਆਂ ਵਿੱਚੋਂ ਕਿਸੇ ਨੂੰ ਜੁਰਤ ਨਾ ਹੋਈ ਵੀ ਉਹਨੂੰ ਪੁੱਛਦਾ ਭਈ ਤੂੰ ਕੌਣ ਹੈ, ਕਿਉਂ ਜੇ ਉਹ ਜਾਣਦੇ ਸੀ ਭਈ ਉਹ ਖੁਦਾਵੰਦ ਹੀ ਏ। ਤੇ ਜਦ ਖਾਣਾ ਖਾ ਚੁੱਕੇ ਤੇ ਯਿਸੂ ਨੇ ਸ਼ਮੌਨ ਪਤਰਸ ਨੂੰ ਆਖਿਆ, ਐ ਸ਼ਮੌਨ ਯੂਹੰਨਾ ਦੇ ਪੁੱਤਰ, ਕੀ ਤੂੰ ਇਹਨਾਂ ਤੋਂ ਬਹੁਤੀ ਮੇਰੇ ਨਾਲ ਮੁਹੱਬਤ ਰੱਖਦਾ ਹੈ? ਉਹਨੇ ਉਹਨੂੰ ਆਖਿਆ, ਹਾਂ ਐ ਖੁਦਾਵੰਦ, ਤੂੰ ਤੇ ਜਾਣਦਾ ਹੀ ਹੈ ਭਈ ਮੈਂ ਤੈਨੂੰ ਕਿੰਨਾ ਅਜ਼ੀਜ਼ ਰੱਖਦਾ ਵਾਂ। ਉਹਨੇ ਉਹਨੂੰ ਆਖਿਆ ਭਈ ਤੂੰ ਮੇਰੇ ਲੇਲੇ ਚਰਾ। ਉਹਨੇ ਫਿਰ ਉਹਨੂੰ ਆਖਿਆ, ਐ ਸ਼ਮੌਨ ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਮੁਹੱਬਤ ਰੱਖਦਾ ਹੈ? ਉਹਨੇ ਉਹਨੂੰ ਆਖਿਆ, ਹਾਂ ਐ ਖੁਦਾਵੰਦ, ਤੂੰ ਤੇ ਜਾਣਦਾ ਹੀ ਹੈ ਭਈ ਮੈਂ ਤੈਨੂੰ ਅਜ਼ੀਜ਼ ਰੱਖਦਾ ਵਾਂ। ਉਹਨੇ ਉਹਨੂੰ ਆਖਿਆ ਭਈ ਤੂੰ ਮੇਰੀਆਂ ਭੇਡਾਂ ਦੀ ਗੱਲਾਂਬਾਨੀ ਕਰ। ਉਹਨੇ ਤੀਜੀ ਵਾਰੀ ਉਹਨੂੰ ਆਖਿਆ, ਐ ਸ਼ਮੌਨ ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਅਜ਼ੀਜ਼ ਰੱਖਦਾ ਹੈ? ਇਸ ਲਈ ਵੀ ਉਹਨੇ ਤੀਜੀ ਵਾਰੀ ਉਹਨੂੰ ਆਖਿਆ ਭਈ ਤੂੰ ਮੈਨੂੰ ਅਜ਼ੀਜ਼ ਰੱਖਦਾ ਹੈ। ਇਸ ਪਾਰੋਂ ਪਤਰਸ ਨੇ ਦਿਲਗੀਰ ਹੋ ਕੇ ਉਹਨੂੰ ਆਖਿਆ, ਐ ਖੁਦਾਵੰਦ, ਤੂੰ ਤੇ ਸਭ ਕੁਝ ਜਾਣਦਾ ਹੈ, ਤੈਨੂੰ ਪਤਾ ਹੀ ਹੈ ਭਈ ਮੈਂ ਤੈਨੂੰ ਅਜ਼ੀਜ਼ ਰੱਖਦਾ ਵਾਂ। ਯਿਸੂ ਨੇ ਉਹਨੂੰ ਆਖਿਆ ਭਈ ਤੂੰ ਮੇਰੀਆਂ ਭੇਡਾਂ ਚਰਾ। ਯੂਹੰਨਾ। ਜੇ ਤੁਸੀਂ ਮੇਰੇ ਨਾਲ ਮੁਹੱਬਤ ਰੱਖਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਮੱਤੀ। ਬਿਮਾਰਾਂ ਨੂੰ ਚੰਗਾ ਕਰਨਾ, ਮੁਰਦਿਆਂ ਨੂੰ ਜਵਾਣਾ, ਕੋੜੀਆਂ ਨੂੰ ਪਾਕ ਸਾਫ਼ ਕਰਨਾ, ਬਦਰੂਆਂ ਨੂੰ ਕੱਢਣਾ। ਤੁਸੀਂ ਮੁਫਤ ਪਾਇਆ, ਮੁਫਤ ਦਿਓ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਏ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਵੀ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤੇ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਦੀ ਤਾਰੀਖ ਨੇ ਨਵਾਂ ਕੈਲੰਡਰ ਸਾਹਮਣੇ ਲਿਆਂਦਾ ਹੈ ਜਿਹਨੂੰ ਅਸੀਂ ਮਸੀਹੀ ਦੌਰ ਆਖਦੇ ਹਾਂ, ਪਰ ਉਹਨੇ ਰਵਾਇਤੀ ਇਬਾਦਤਾਂ ਨਹੀਂ ਬਣਾਈਆਂ। ਉਹ ਜਾਣਦਾ ਸੀ ਵੀ ਇਨਸਾਨ ਬਪਤਿਸਮਾ ਲੈ ਸਕਦਾ, ਯੂਖਰਿਸਤ ਵਿੱਚ ਸ਼ਰੀਕ ਹੋ ਸਕਦਾ, ਕਲੀਸਿਆ ਦੀ ਮਦਦ ਕਰ ਸਕਦਾ, ਸਬਤ ਨੂੰ ਮੰਨ ਸਕਦਾ, ਲੰਮੀ ਲੰਮੀ ਇਬਾਦਤ ਕਰ ਸਕਦਾ ਹੈ, ਪਰ ਉਹ ਜਿਨਸ ਪ੍ਰਸਤ ਤੇ ਪਾਪੀ ਹੀ ਹੈ। ਯਿਸੂ ਨੇ ਸਾਡੀਆਂ ਕਮਜ਼ੋਰੀਆਂ ਸਹੀਆਂ। ਉਹ ਬਸ਼ਰੀ ਅਕੀਦੇ ਦੀ ਗਲਤੀ ਨੂੰ ਜਾਣਦਾ ਸੀ ਤੇ ਉਹਦੇ ਮਾਰ ਖਾਣ ਨਾਲ
ਗਲਤੀ ਨੂੰ ਰੱਦ ਕਰਨ ਨਾਲ ਅਸੀਂ ਸ਼ਫਾ ਪਾਈ। ਬੰਦਿਆਂ ਵਿੱਚ ਹਕੀਰ ਤੇ ਮਰਦੂਦ ਹੁੰਦਿਆਂ ਹੋਏ, ਹਕਾਰਤ ਦੇ ਬਦਲੇ ਬਰਕਤਾਂ ਦਿੰਦਿਆਂ ਹੋਏ, ਉਹਨੇ ਇਨਸਾਨਾਂ ਨੂੰ ਉਹਨਾਂ ਦੇ ਆਪਣੇ ਖਿਲਾਫ ਤਾਲੀਮ ਦਿੱਤੀ। ਤੇ ਜਦੋਂ ਗਲਤੀ ਨੇ ਸੱਚਾਈ ਦੀ ਤਾਕਤ ਨੂੰ ਮਹਿਸੂਸ ਕੀਤਾ ਤੇ ਕੋੜੇ ਤੇ ਸੂਲੀ ਉਸ ਵੱਡੇ ਉਸਤਾਦ ਦੀ ਉਡੀਕ ਵਿੱਚ ਸਨ, ਉਹ ਇਹ ਜਾਣਦਿਆਂ ਹੋਏ ਕਦੀ ਨਾ ਝੁਕਿਆ ਵੀ ਇਲਾਹੀ ਹੁਕਮ ਦੀ ਫਰਮਾਬਰਦਾਰੀ ਕਰਨਾ ਤੇ ਰੱਬ ਉੱਤੇ ਭਰੋਸਾ ਕਰਨਾ ਪਾਪ ਤੋਂ ਪਾਕੀਜ਼ਗੀ ਵੱਲ ਲੈ ਜਾਣ ਵਾਲੀ ਨਵੀਂ ਰਾਹ ਨੂੰ ਬਣਾਉਂਦਾ ਏ ਤੇ ਉਹਦੇ ਉੱਤੇ ਟੁਰਨ ਨਾਲ ਮੁਕਤੀ ਮਿਲਦੀ ਏ। ਯਿਸੂ ਨੇ ਇਜ਼ਹਾਰ ਦੇ ਪਾਰੋਂ ਹਯਾਤੀ ਦਾ ਤਰੀਕਾਕਾਰ ਸਿਖਾਇਆ ਤਾਂ ਜੋ ਅਸੀਂ ਇਹ ਸਮਝ ਸਕੀਏ ਵੀ ਕਿਵੇਂ ਇਲਾਹੀ ਅਸੂਲ ਬਿਮਾਰ ਨੂੰ ਸ਼ਿਫਾ ਦਿੰਦਾ, ਗਲਤੀ ਨੂੰ ਬਾਹਰ ਕੱਢਦਾ ਤੇ ਮੌਤ ਉੱਤੇ ਫਤਹਿਮੰਦ ਹੁੰਦਾ ਹੈ। ਰੱਬ ਦੇ ਨਾਲ ਉਹਦੀ ਫਰਮਾਬਰਦਾਰੀ ਨਾਲ ਉਹਨੇ ਬਾਕੀ ਸਾਰਿਆਂ ਲੋਕਾਂ ਦੀ ਨਿਸਬਤ ਹਸਤੀ ਦੇ ਅਸੂਲ ਨੂੰ ਬਹੁਤਾ ਰੂਹਾਨੀ ਜ਼ਾਹਰ ਕੀਤਾ। ਇਸੇ ਤਰ੍ਹਾਂ ਉਹਦੀ ਐਸ ਨਸੀਹਤ ਦੀ ਤਾਕਤ ਹੈ ਵੀ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਕਲੀਸਿਆ ਦੇ ਅੰਦਰ ਜਾਂ ਬਾਹਰ ਜੋ ਕੁਝ ਵੀ ਚੰਗਾ ਹੈ ਉਹਨੂੰ ਇੱਜ਼ਤ ਦਿੰਦਿਆਂ ਹੋਏ ਕਿਸੇ ਬੰਦੇ ਦੀ ਮਸੀਤ ਵਿੱਚ ਤਕਦੀਸ ਪੇਸ਼ੇ ਦੀ ਨਿਸਬਤ ਇਜ਼ਹਾਰ ਉੱਤੇ ਬਹੁਤੀ ਨਿਉ ਰੱਖਦੀ ਏ। ਮਸੀਹੀ ਫਰਜ਼ਾਂ ਦੀ ਫਹਿਰਿਸਤ ਵਿੱਚ ਸਭ ਤੋਂ ਪਹਿਲਾ ਫਰਜ਼ ਉਹਨੇ ਆਪਣੇ ਮਗਰ ਟੁਰਨ ਵਾਲਿਆਂ ਨੂੰ ਸਿਖਾਇਆ ਉਹ ਸੱਚਾਈ ਤੇ ਪਿਆਰ ਦੀ ਸ਼ਿਫਾ ਦੇਣ ਵਾਲੀ ਤਾਕਤ ਹੈ। ਉਹਨੇ ਬੇਜਾਨ ਰਸਮਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਇਹ ਜਿਉਂਦਾ ਮਸੀਹ ਅਮਲੀ ਸੱਚਾਈ ਹੀ ਹੈ ਜਿਹੜਾ ਮਸੀਹ ਨੂੰ ਉਹਨਾਂ ਸਾਰਿਆਂ ਲਈ ਕਿਆਮਤ ਤੇ ਹਯਾਤੀ ਬਣਾਉਂਦਾ ਹੈ ਜਿਹੜੇ ਕੰਮਾਂ ਵਿੱਚ ਉਹਦੇ ਮਗਰ ਟੁਰਦੇ ਨੇ। ਉਹਦੇ ਕੀਮਤੀ ਹੁਕਮਾਂ ਦੀ ਫਰਮਾਬਰਦਾਰੀ ਕਰਦਿਆਂ ਹੋਏ ਜਿੰਨਾ ਅਸੀਂ ਇਹਨੂੰ ਸਮਝ ਸਕਦੇ ਹਾਂ, ਓਨਾ ਹੀ ਉਹਦੇ ਇਜ਼ਹਾਰ ਮਗਰ ਟੁਰਦਿਆਂ ਹੋਏ ਅਸੀਂ ਉਹਦੇ ਪਿਆਲੇ ਵਿੱਚੋਂ ਪੀਂਦੇ ਹਾਂ, ਉਹਦੀ ਰੋਟੀ ਵਿੱਚ ਸ਼ਰੀਕ ਹੁੰਦੇ ਹਾਂ ਤੇ ਉਹਦੀ ਪਾਕੀਜ਼ਗੀ ਵਿੱਚ ਬਪਤਿਸਮਾ ਪਾਉਂਦੇ ਹਾਂ ਤੇ ਅਖੀਰੀ ਅਸੀਂ ਜਿਹੜਾ ਮੌਤ ਉੱਤੇ ਫਤਹ ਪਾਉਂਦਾ ਹੈ ਉਸ ਇਲਾਹੀ ਅਸੂਲ ਦੇ ਪੂਰੇ ਫਹਿਮ ਵਿੱਚ ਉਹਦੇ ਨਾਲ ਬੈਠਾਂਗੇ, ਆਰਾਮ ਕਰਾਂਗੇ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਏ ਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਏ। ਵਫਾਦਾਰੀ ਤੇ ਦਿਲੀ ਸ਼ੁਕਰਗੁਜ਼ਾਰੀ ਨੂੰ ਜ਼ਾਹਰ ਕਰਨ ਲਈ ਬਾਹਰ ਵਾਲੀ ਇਬਾਦਤ ਆਪਣੇ ਆਪ ਵਿੱਚ ਹੀ ਕਾਫੀ ਨਹੀਂ ਏ, ਕਿਉਂ ਜੇ ਉਹਨੇ ਆਖਿਆ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋ। ਰੱਬ ਕਰੇ ਭਈ ਅੱਜ ਦੇ ਮਸੀਹੀ ਇਸ ਚਾਲ ਚਲਨ ਦੀ ਹੋਰ ਅਮਲੀ ਅਹਿਮੀਅਤ ਨੂੰ ਮੰਨਣ। ਇਹ ਮੁਮਕਿਨ ਹੈ, ਹਾਂ ਇਹ ਹਰ ਬੱਚੇ, ਮਰਦ ਤੇ ਔਰਤ ਦੀ ਜ਼ਿੰਮੇਦਾਰੀ ਤੇ ਹੱਕ ਹੈ ਭਈ ਉਹ ਹਯਾਤੀ ਤੇ ਸੱਚਾਈ, ਸਿਹਤ ਤੇ ਪਾਕੀਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੱਕ ਪੈਰਵੀ ਕਰਨ। ਮਸੀਹੀ ਲੋਕੀ ਉਹਦੇ ਪੈਰੋਕਾਰ ਹੋਣ ਦਾ ਦਾਅਵਾ ਤੇ ਕਰਦੇ ਨੇ, ਪਰ ਕੀ ਉਹ ਉਹਦੇ ਮਗਰ ਉਸੇ ਤਰ੍ਹਾਂ ਟੁਰਦੇ ਨੇ ਜਿਵੇਂ ਉਹਨੇ ਹੁਕਮ ਦਿੱਤਾ ਹੈ? ਇਹਨਾਂ ਲਾਜ਼ਮੀ ਹੁਕਮਾਂ ਨੂੰ ਮੰਨੋ। ਇਸ ਲਈ ਚਾਹੀਦਾ ਹੈ ਵੀ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਤੁਸੀਂ ਸਾਰੇ ਜੱਗ ਵਿੱਚ ਜਾ ਕੇ ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਬਿਮਾਰ ਨੂੰ ਸ਼ਿਫਾ ਦਿਓ। ਜੇ ਉਹ ਸਾਰੇ ਜਿਨ੍ਹਾਂ ਨੇ ਸਾਕਰਾਮੈਂਟ ਵਿੱਚ ਹਿੱਸਾ ਲਿਆ ਯਿਸੂ ਦੇ ਦੁੱਖਾਂ ਦੀ ਅਸਲ ਵਿੱਚ ਯਾਦਗਾਰ ਮਨਾਈ ਸੀ ਤੇ ਉਸ ਪਿਆਲੇ ਵਿੱਚੋਂ ਪੀਤਾ ਸੀ ਤੇ ਉਹ ਜੱਗ ਵਿੱਚ ਇਨਕਲਾਬ ਲਿਆਉਂਦੇ ਨੇ, ਉਹ ਸਾਰੇ ਜਿਹੜੇ ਮਾਦੀ ਅਲਾਮਤਾਂ ਦੇ ਰਾਹੀਂ ਉਹਦੀ ਯਾਦਗਾਰੀ ਨੂੰ ਲੱਭਣ ਵਾਲੇ ਨੇ, ਉਹ ਸੂਲੀ ਚੁੱਕਣਗੇ, ਬਿਮਾਰਾਂ ਨੂੰ ਸ਼ਿਫਾ ਦੇਣਗੇ, ਬਦਰੂਆਂ ਨੂੰ ਕੱਢਣਗੇ ਤੇ ਮਸੀਹ ਸੱਚਾਈ ਦੀ ਖੁਸ਼ਖਬਰੀ ਗਰੀਬਾਂ, ਮਨਫੀ ਸੋਚ ਵਾਲਿਆਂ ਨੂੰ ਦੇਣਗੇ। ਉਹ 1000 ਸਾਲਾ ਦੌਰ ਲਿਆਉਣਗੇ। ਸਾਡਾ ਬਪਤਿਸਮਾ ਸਾਰੀ ਗਲਤੀ ਤੋਂ ਸਾਡੀ ਪਾਕੀਜ਼ਗੀ ਏ। ਸਾਡੀ ਕਲੀਸਿਆ ਇਲਾਹੀ ਅਸੂਲ ਮੁਹੱਬਤ ਉੱਤੇ ਕਾਇਮ ਏ। ਅਸੀਂ ਇਸ ਕਲੀਸਿਆ ਵਿੱਚ ਬਸ ਰੂਹ ਵਿੱਚ ਨੌਮੌਲੂਦ ਹੁੰਦਿਆਂ ਹੋਏ ਇਕੱਠੇ ਹੋ ਸਕਦੇ ਹਾਂ। ਜਦ ਅਸੀਂ ਮੁਹੱਬਤ ਦੇ ਫਲ ਲਿਆਉਂਦਿਆਂ ਹੋਏ, ਗਲਤੀ ਨੂੰ ਕੱਢਦਿਆਂ ਹੋਏ ਤੇ ਬਿਮਾਰਾਂ ਨੂੰ ਸ਼ਿਫਾ ਦਿੰਦਿਆਂ ਹੋਏ ਉਸ ਹਯਾਤੀ ਤੀਕਰ ਅਪੜਦੇ ਹਾਂ ਜਿਹੜੀ ਸੱਚਾਈ ਏ ਤੇ ਉਸ ਸੱਚਾਈ ਤੀਕਰ ਅਪੜਦੇ ਹਾਂ ਜਿਹੜੀ ਹਯਾਤੀ ਏ। ਸਾਡਾ ਯੂਖਰਿਸਤ ਇੱਕ ਰੱਬ ਦੇ ਨਾਲ ਰੂਹਾਨੀ ਸ਼ਰਾਕਤ ਏ। ਸਾਡੀ ਰੋਟੀ ਜਿਹੜੀ ਅਸਮਾਨ ਤੋਂ ਉਤਰਦੀ ਏ ਸੱਚਾਈ ਏ। ਸਾਡਾ ਪਿਆਲਾ ਸਲੀਬ ਏ। ਸਾਡੀ ਮੈਂ ਯਾਨੀ ਉਹ ਮੈਂ ਜਿਹੜੀ ਸਾਡੀ ਮਾਲਕ ਨੇ ਪੀਤੀ ਤੇ ਆਪਣੇ ਪੈਰੋਕਾਰਾਂ ਨੂੰ ਵੀ ਉਹਦਾ ਹੁਕਮ ਦਿੱਤਾ, ਮੁਹੱਬਤ ਦਾ ਇਲਹਾਮ ਏ। ਇਲਾਹੀ ਨੂੰ ਹਰ ਮੁਕਾਮ ਤੇ ਇਨਸਾਨ ਉੱਤੇ ਫਾਤਿਹ ਹੋਣਾ ਚਾਹੀਦਾ ਹੈ। ਉਹ ਸਾਇੰਸ ਜਿਹਦੀ ਤਾਲੀਮ ਯਿਸੂ ਨੇ ਦਿੱਤੀ ਤੇ ਉਹਦੇ ਉੱਤੇ ਹਯਾਤੀ ਲੰਘਾਈ, ਉਹਨੂੰ ਹਯਾਤੀ ਮਵਾਦ ਤੇ ਜ਼ਹਾਨਤ ਦੇ ਬਾਰੇ ਸਾਰੇ ਮਾਦੀ ਅਕੀਦਿਆਂ ਉੱਤੇ ਤੇ ਅਜਿਹੇ ਅਕੀਦਿਆਂ ਤੋਂ ਫਰੋਗ ਪਾਉਣ ਲਈ ਬਹੁਤ ਸਾਰੀ ਗਲਤੀਆਂ ਉੱਤੇ ਫਤਹਿਮੰਦ ਹੋਣਾ ਚਾਹੀਦਾ ਹੈ।
ਮੁਹੱਬਤ ਨੂੰ ਨਫ਼ਰਤ ਉੱਤੇ ਹਮੇਸ਼ਾ ਫਤਹਿਮੰਦ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਕੰਡਿਆਂ ਨੂੰ ਤਾਜ ਬਣਾਉਣ ਲਈ ਚੁਣਿਆ ਜਾਵੇ ਤੇ ਰੂਹ ਦੀ ਬਰਤਰੀ ਨੂੰ ਜ਼ਾਹਿਰ ਕੀਤਾ ਜਾਵੇ। ਸੱਚਾਈ ਤੇ ਹਯਾਤੀ ਨੂੰ ਗਲਤੀ ਤੇ ਮੌਤ ਉੱਤੇ ਫਤਹ ਦੀ ਮੋਹਰ ਲਾ ਦੇਣੀ ਚਾਹੀਦੀ ਏ। ਦੁਆਏ ਖੈਰ ਆਖਦੀ ਏ, ਇਹ ਇੱਕ ਚੰਗੇ ਤੇ ਵਫਾਦਾਰ ਖਾਦਮ, ਤੂੰ ਬਹੁਤ ਚੰਗਾ ਕੰਮ ਕੀਤਾ। ਉਹਦੀ ਤਾਲੀਮ ਤੇ ਨਮੂਨੇ ਮਗਰ ਟੁਰਨ ਲਈ ਕੌਣ ਤਿਆਰ ਏ? ਸਾਰਿਆਂ ਨੇ ਛੇਤੀ ਜਾਂ ਕੁਝ ਚਿਰ ਬਾਅਦ ਮਸੀਹ ਯਾਨੀ ਰੱਬ ਦੇ ਅਸਲੀ ਤਸੱਵੁਰ ਵਿੱਚ ਆਪਣੇ ਆਪ ਨੂੰ ਜੋੜਨਾ ਹੈ। ਯਿਸੂ ਦੀ ਇੰਤਹਾਈ ਇਨਸਾਨੀ ਕੁਰਬਾਨੀ ਦੀ ਹਦਾਇਤ ਇਹ ਸੀ ਭਈ ਉਹ ਆਪਣਾ ਖਰੀਦਿਆ ਹੋਇਆ ਪਾਕ ਖਜ਼ਾਨਾ ਪਾਪ ਆਲੂਦ ਇਨਸਾਨ ਦੇ ਖਾਲੀ ਗੋਦਾਮਾਂ ਵਿੱਚ ਆਜ਼ਾਦੀ ਨਾਲ ਪਾਵੇ। ਉਹਦੇ ਇਲਾਹੀ ਇਖਤਿਆਰ ਦੀ ਗਵਾਹੀ ਵਿੱਚ ਉਹਨੇ ਇਹ ਸਬੂਤ ਫਰਾਹਮ ਕੀਤਾ ਭਈ ਹਯਾਤੀ, ਸੱਚਾਈ ਤੇ ਮੁਹੱਬਤ ਬਿਮਾਰੀ ਤੇ ਪਾਪੀ ਨੂੰ ਸ਼ਿਫਾ ਦਿੰਦੇ ਨੇ ਤੇ ਅਕਲ ਦੇ ਪਾਰੋਂ ਨਾ ਕਿ ਮਾਦੇ ਦੇ ਪਾਰੋਂ ਮੌਤ ਉੱਤੇ ਫਤਹ ਪਾਉਂਦੇ ਨੇ। ਇਲਾਹੀ ਮੁਹੱਬਤ ਦਾ ਇਹ ਸਭ ਤੋਂ ਉੱਚਾ ਸਬੂਤ ਸੀ ਜਿਹੜਾ ਉਹ ਪੇਸ਼ ਕਰ ਸਕਦਾ ਸੀ। ਸੱਚਾਈ ਦਾ ਲਫਾਨੀ ਨਜ਼ਰੀਆ ਆਪਣੇ ਪਰਾਂ ਹੇਠਾਂ ਬਿਮਾਰਾਂ ਤੇ ਪਾਪੀਆਂ ਨੂੰ ਇਕੱਠਿਆਂ ਕਰਦਿਆਂ ਹੋਏ ਸਦੀਆਂ ਦਾ ਇਹਾਤਾ ਕਰ ਰਿਹਾ ਹੈ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਲਾਉਣ ਦੀ ਕੋਸ਼ਿਸ਼ ਕਰਦੀ ਏ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖੇਗਾ। ਜਦੋਂ ਉਹ ਇਹ ਜਾਣੇਗਾ ਭਈ ਰੱਬ ਕਾਦਰ ਮੁਤਲਕ ਏ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਹੈ ਤੇ ਕਰ ਰਿਹਾ ਹੈ ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਿਫਾਈਆ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਿਫਾ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਹੈ ਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਹੈ ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਹੈ ਤੇ ਉਹ ਰੂਹ ਤੇ ਮਸੀਹੀ ਸ਼ਿਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।